बिस्मिल्लाहिर्रहमानिर्रहीम अस्सलाम वालेकुम। लो भी सज्जनों असी जा रहे हैं लाहौर। ਇਹ ਛੋਟਾ ਭਾਈ ਰਿਆਜ਼ ਭਤੀਜਾ ਦਾਨਿਸ਼ ਇਹਨੇ ਇੱਕ ਸਿਸਟਮ ਬਣਵਾਇਆ ਸੀ YouTube ਤੇ ਵੀਡੀਓ ਵੇਖ ਕੇ ਨਾ 1,03,000 ਦਾ ਸਿਸਟਮ ਬਣਿਆ ਸੀ। ਉਹ ਜਨਾਬ ਸਾਡੇ ਨਾਲ ਇਸ ਤਰ੍ਹਾਂ ਹੋਇਆ ਕਿ ਸਿਸਟਮ ਲਿਆ ਕੇ ਇੱਕ ਵਾਰੀ ਅਸੀਂ ਇਸ ਤੋਂ ਪਹਿਲੇ ਵੀ ਲਾਹੌਰ ਉਹਨੂੰ ਲੈ ਕੇ ਜਾ ਚੁੱਕੇ ਹਾਂ ਤੇ ਅੱਜ ਫਿਰ ਅਸੀਂ ਦੁਬਾਰਾ ਲੈ ਕੇ ਜਾ ਰਹੇ ਹਾਂ। ਇਸ ਵਾਰੀ ਜਨਾਬ ਉਹਦਾ ਗ੍ਰਾਫਿਕ ਕਾਰਡ ਦਾ ਮਸਲਾ ਬਣ ਗਿਆ। ਮੈਂ ਨਾਲ ਜਾ ਰਿਹਾ ਜਨਾਬ ਕਿ ਮੈਨੂੰ ਇਹ ਸ਼ੌਕ ਆਇਆ GoPro 12 ਲੈਣ ਦਾ। GoPro 12 ਜਿਹੜਾ ਹੈ ਨਵਾਂ ਕ੍ਰੀਏਟਰ ਐਡੀਸ਼ਨ ਲਈਏ ਨਾ ਤੇ ਉਹ ਤਕਰੀਬਨ ਮਾਰਕੀਟ 'ਚ ਉਹਦੀ ਇਸ ਵਕਤ ਕੀਮਤ 1,60,000 ਰੁਪਈਆ ਤੇ ਮੈਂ OLX ਤੇ ਕਿਸੇ ਬੰਦੇ ਨਾਲ ਰਾਬਤਾ ਕੀਤਾ ਉਹਦੇ ਨਾਲ ਜਨਾਬ ਫਾਈਨਲ ਹੋਈ ਹੈ ਜੀ 1,25 ਦੇ ਵਿੱਚ। OLX ਤੇ ਫਰਾਡ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਤੇ ਇਹ ਨਾ ਹੋਵੇ ਕਿ ਸਾਡੇ ਨਾਲ ਵੀ ਕੋਈ ਇਸੇ ਤਰ੍ਹਾਂ ਦਾ ਸਿਸਟਮ ਬਣ ਜਾਵੇ, ਪਰ ਫਰਾਡ ਤੋਂ ਬਚਣਾ ਹੈ। ਲੋ ਜੀ ਅਸੀਂ ਰਨਾਲਾ ਖੋਰਦ ਬਾਈਪਾਸ ਲੰਘ ਗਏ, ਪਿੰਡੋਂ 8 ਵਜੇ ਨਿਕਲੇ ਸੀ ਤੇ ਹੁਣ ਜਨਾਬ ਹੋ ਗਏ ਨੇ ਟਾਈਮ 10:30 ਹੋਣ ਵਾਲੇ ਆ ਤੇ ਰਨਾਲਾ ਖੋਰਦ ਬਾਈਪਾਸ ਲੰਘੇ। ਨਾਸ਼ਤਾ ਕਰਕੇ ਆਏ ਸੀ ਕਿ ਕਰਨਾ ਰਸਤੇ 'ਚ? ਕਰਾਂਗੇ ਕੋ ਹਲਕਾ ਫੁਲਕਾ। ਕਿਹੜੀ ਜਗ੍ਹਾ ਤੇ ਕਰਨਾ ਹੈ? ਜੋੜੇ ਪੁਲਾਂ ਤੇ। ਲੋ ਜੀ ਇਸ ਟਾਈਮ ਅਸੀਂ ਰੁਕੇ ਹੁਣ ਜੋੜੀਆਂ ਪੁਲਾਂ ਤੇ, ਇੱਥੇ ਹਲਕਾ ਫੁਲਕਾ ਨਾਸ਼ਤਾ ਕਰਨਾ ਹੈ। ਨਾਸ਼ਤਾ ਕਰਕੇ ਫਿਰ ਜਾਣੇ ਜੀ ਆਪਣੇ ਸਫ਼ਰ ਤੇ। ਇਹ ਜੀ ਸਾਡਾ ਛੋਟਾ ਜਿਹਾ ਵਲੌਗਰ ਦਾਨਿਸ਼ ਭਤੀਜਾ ਮੇਰਾ ਛੋਟਾ ਜਿਹਾ। ਮੇਰੇ ਤੇ ਦਾਨਿਸ਼ ਵਾਸਤੇ ਪਰੌਠਾ। ਤੁਸੀਂ ਪਰੌਠਾ ਖਾਣਾ ਕਿ ਖੁਸ਼ਕ ਰੋਟੀ? परोठे ही हाँ भैया ਅਸੀਂ ਸਾਰੇ ਪਰੌਠੇ ਵਾਲੇ ਆ, ਸਿਰਫ ਖੁਸ਼ਕ ਰੋਟੀ ਵਾਲਾ ਸਿਰਫ ਰਾਣਾ ਸਾਹਿਬ ਜੀ। ਇਸੇ ਵੀ ਪਰੌਠਿਆਂ ਤੋਂ ਬਾਅਦ ਚਾਹ ਆ ਗਈ ਤੇ ਚਾਹ ਜਨਾਬ ਜਿੱਡਾ ਦਾਨਿਸ਼ ਵੇਖਦੇ ਪਏ ਜਨਾ ਦਾਨਿਸ਼ ਜਿੱਡਾ ਪਿਆਲਾ ਹੈ ਜੀ। ਜੋੜੇ ਪੁਲਾਂ ਤੇ ਰੁਕ ਕੇ ਅਸੀਂ ਨਾਸ਼ਤਾ ਕੀਤਾ ਤੇ ਜਦੋਂ ਵੀ ਅਸੀਂ ਜੋੜੇ ਪੁਲਾਂ ਤੇ ਰੁਕਨੇ ਨਾ ਤਾਂ ਸਾਡਾ ਨੈਸਲੇ ਦਾ ਇੱਕ ਸੁਪਰਵਾਈਜ਼ਰ ਹੁੰਦਾ ਸੀ, ਉਹਦੀ ਅਸੀਂ ਇੱਥੇ ਸ਼ਾਦੀ ਤੇ ਗਏ ਸੀ। ਇਮਤਿਆਜ਼ ਸਾਹਿਬ ਹੁੰਦੇ ਸਨ। ਇਹ ਸੜਕ ਜਾ ਰਹੀ ਨੇ ਜਿਹੜੀ ਇਹ ਉਹਨਾਂ ਦੇ ਘਰ ਨੂੰ ਜਾ ਰਹੀ ਹੈ ਤੇ ਉੱਥੇ ਅਸੀਂ ਸ਼ਾਦੀ ਤੇ ਗਏ ਸੀ ਉਹਨਾਂ ਦੇ ਕੋਲ। ਸਾਜੀ ਜੋੜੇ ਪੁਲੋਂ ਤੋਂ ਅੱਗੇ ਕਿੰਨਾ ਸਫ਼ਰ ਰਹਿ ਗਿਆ? ਕਿਤਨੇ ਚਿਰ 'ਚ ਆਪਾਂ ਪਹੁੰਚ ਜਾਾਂਗੇ? ਆਪਾਂ ਪਹੁੰਚ ਜਾਗੇ ਅੱਛਾ ਭਾਈ ਜੀ, ਲਾਹੌਰ ਪਹੁੰਚ ਕੇ ਨਾ ਸਾਡੇ ਦੋ ਕੰਮ ਨੇ। ਇੱਕ ਤਾਂ ਅਸੀਂ GoPro ਜਿਹਦੇ ਨਾਲ ਡੀਲ ਕੀਤੀ ਹੋਈ ਉਹਦੇ ਨਾਲ ਰਾਬਤਾ ਕਰਨਾ ਹੈ, ਦੂਸਰਾ ਅਸੀਂ ਕੰਪਿਊਟਰ ਨੂੰ ਲੈ ਕੇ ਹਾਰ ਰੋਡ ਤੇ ਜਾਣਾ ਹੈ। ਤੇ ਸਭ ਤੋਂ ਪਹਿਲੇ ਆਪਾਂ ਚੱਲਾਂਗੇ ਹਾਰ ਰੋਡ ਤੇ ਕਾਸਮ ਭਾਈ ਕੋਲੇ, ਜਿਨ੍ਹਾਂ ਦੀ ਆਪਾਂ ਵੀਡੀਓ ਵੇਖ ਤੇ ਗਏ ਹਾਂ ਤੇ ਆਪਾਂ ਉਹਨਾਂ ਕੋਲ ਸਿਸਟਮ ਲਿਆਂਦਾ ਹੈ ਜਿਹੜਾ ਕਿ ਸਿਸਟਮ ਆਪਾਂ ਨੂੰ ਬਾਰ-ਬਾਰ ਖਰਾਬ ਕਰ ਰਿਹਾ ਹੈ। ਤੇ ਫਿਰ ਆਪਾਂ ਉਸ ਤੋਂ ਬਾਅਦ ਵੇਖਾਂਗੇ ਕਿੰਨਾ ਕੁ ਟਾਈਮ ਲੱਗਦਾ ਉੱਥੇ, ਫਿਰ ਆਪਾਂ ਅੱਗੇ ਨਿਕਲ ਚੱਲਾਂਗੇ। ਜੀ ਫਾਈਨਲ ਅਸੀਂ ਹਾਰ ਰੋਡ ਤੇ ਆ ਗਏ ਹਾਂ। ਸਾਨੂੰ ਪਾਰਕਿੰਗ ਵਾਸਤੇ ਜਗ੍ਹਾ ਨਹੀਂ ਲੱਭੀ। ਹਾਂ ਵੀ ਚੱਕੋ ਵੀ ਪਹਿਲੇ ਦੂਸਰੀ ਸਾਈਡ ਫਿਰੀ, ਫਿਰ ਇਹ ਸਾਈਡ ਫਿਰੀ, ਸਾਨੂੰ ਪਾਰਕਿੰਗ ਵਾਸਤੇ ਕੋਈ ਜਗ੍ਹਾ ਨਹੀਂ ਮਿਲੀ। ਹੁਣ ਅਸੀਂ ਸਮਾਨ ਕਰਦੇ ਪਏ ਵੀ ਚਲੋ ਪਾਰਕਿੰਗ ਡਰਾਈਵਰ ਨੂੰ ਕਿਹਾ ਵੀ ਤੂੰ ਪਾਰਕਿੰਗ ਲੱਭ ਕੇ ਲਾ, ਜੇ ਲੱਭਦੀ ਹੈ ਤਾਂ। ਇੰਨੇ ਚਿਰ 'ਚ ਅਸੀਂ ਸਿਰਫ ਸਿਸਟਮ ਰੱਖ ਕੇ ਆਏ ਵਾਪਸ। ਹਾਰ ਰੋਡ ਦੇ ਵਿੱਚ ਨਾ ਇਹ ਚੌਕ ਦੇ ਵਿੱਚੋਂ ਜਨਾਬ ਇਹ ਪਲਾਜ਼ਾ ਹੈ ਜਨਾਬ ਜੀ। ਇੱਥੇ ਜਾਣਾ ਜਨਾਬ ਉੱਪਰ ਸੈਕੰਡ ਫਲੋਰ ਤੇ ਜਨਾਬ ਉਹ ਦੁਕਾਨ ਹੈ ਜਿੱਥੇ ਅਸੀਂ ਲੈ ਕੇ ਜਾਣਾ ਇਹਨੂੰ। ਅਸੀਂ ਕਾਸਮ ਭਾਈ ਦੀ ਦੁਕਾਨ ਤੇ ਅਸੀਂ ਪਹੁੰਚ ਗਏ ਹਾਂ। ਭਾਈ ਸਿਸਟਮ ਨੂੰ ਖੋਲਣ ਲੱਗੇ ਨੇ। ਕਾਸਮ ਭਾਈ ਸਾਨੂੰ ਦੱਸਿਆ ਯਾਰ ਸਾਡੀ ਕਿਸਮਤ ਖਰਾਬ ਹੈ ਕਿ ਤੁਹਾਡੀ ਖਰਾਬ ਹੈ? ਮੈਂ ਤੇ ਤੁਹਾਨੂੰ ਹੀ ਪਤਾ ਹੋਏਗਾ। ਆ ਦੂਸਰੀ ਵਾਰੀ ਹੋ ਗਈ ਸਾਨੂੰ ਲਾਹੌਰ ਇਹਦੇ ਵਾਸਤੇ ਸਪੈਸ਼ਲ ਆਣਾ ਪੈਂਦਾ। ਸਾਡਾ ਤਕਰੀਬਨ ਨਾ ਚੈੱਕ ਕਰ ਰਹੇ ਨਾ ਹੁਣ ਪਹਿਲੇ तो देखना पड़ेगा। बिल्कुल सही कह रहे, देखना पड़ेगा ना सिस्टम शॉर्ट पे नहीं। ਇਹ ਡਾਇਰੈਕਟ ਬੰਦ ਹੋਣ ਦੀ ਵਜ੍ਹਾ ਨਾਲ ਇਹਦਾ ਆਈਸੀ ਸੜਿਆ ਉੱਡਿਆ। ਇਹਨੇ ਡਾਇਰੈਕਟ ਬੰਦ ਕਰਨ ਦੀ ਵਜ੍ਹਾ ਨਾਲ ਵੀ ਹੋ ਸਕਦਾ। ਦੇਖੋ ਇਹ ਅਸੀਂ ਕਾਰਡ ਲਗਾਇਆ ਨਾ, ਹਾਂ ਇਹਦੇ ਤੇ ਡਿਸਪਲੇ ਆ ਗਿਆ। ਅੱਛਾ, ਇਹ ਵੀ ਮਸਲਾ ਹੋ ਸਕਦਾ। ਪਰ ਮਸਲਾ ਹੁੰਦਾ ਡਾਇਰੈਕਟ ਬੰਦ ਕਰਨ ਦੀ ਵਜ੍ਹਾ ਨਾਲ ਜਾਂ ਲਾਈਟ ਵੋਲਟੇਜ ਦੀ ਵਜ੍ਹਾ ਨਾਲ। ਤੇ ਪਤਾ ਕੀ ਮੇਰੇ ਕੋਲ ਵੀ ਸਿਸਟਮ ਪਿਆ, ਮੇਰੇ ਕੋਲ ਵੀ 8 GB ਦਾ ਕਾਰਡ ਹੀ ਹੈ। ਸਿਰਫ ਇਹਦੇ ਤੋਂ ਪਿਛਲਾ ਵਰਜ਼ਨ ਹੈ ਮੇਰੇ ਕੋਲ। ਸਾਡੇ ਪਿੰਡਾਂ ਦੇ ਵਿੱਚ ਅਕਸਰ ਲਾਈਟ ਜਾਂਦੀ ਹੈ ਜਦੋਂ ਬੰਦ ਹੀ ਹੁੰਦਾ, ਡਾਇਰੈਕਟ ਹੀ ਬੰਦ ਹੁੰਦਾ ਜਦੋਂ ਲਾਈਟ ਜਾਂਦੀ ਹੈ ਤਾਂ। ਤੇ ਉਹ ਤਕਰੀਬਨ 2 ਸਾਲ ਹੋ ਗਏ ਚੱਲੀ ਜਾਂਦਾ, ਡੇਲੀ ਲਾਈਟ ਜਾਂਦੀ 1-2 ਦਫਾ। ਇਹ ਕੋਈ ਵੱਡੀ ਗੱਲ ਨਹੀਂ। ਹੁਣ ਕਈ ਦਫਾ ਬੱਚਾ ਪੈਦਾ ਹੁੰਦਾ ਤਾਂ 100 ਸਾਲ ਉਮਰ ਵੀ ਹੁੰਦੀ ਹੈ। ਕਈ ਦਫਾ ਉਸੇ ਟਾਈਮ ਪੈਦਾ ਹੋਏ ਤਾਂ ਫੌਤ ਹੋ ਜਾਂਦਾ। ਉਹਦੇ ਵਿੱਚ ਤੁਹਾਡਾ ਇਖਤਿਆਰਾਤ ਮੇਰਾ ਇਖਤਿਆਰਾਤ ਹੈ ਕੋਈ ਨਹੀਂ ਹੈ, ਠੀਕ ਹੈ। ਉਹ ਤੇ ਚਲੋ ਬੱਚਾ ਇਹ ਇਲੈਕਟ੍ਰੋਨਿਕ ਚੀਜ਼ ਹੈ। ਅੱਛਾ ਹੁਣ ਇਸ ਦਾ ਚਲੋ ਠੀਕ ਹੈ ਉੱਡ ਗਿਆ ਸੀ, ਹੁਣ ਇਹਦਾ ਕੀ ਹੱਲ ਹੈ ਜੀ? ਹੁਣ ਇਹਦਾ ਹੱਲ ਇਹ ਜੇ ਕਿ ਇਹਨੂੰ ਪਹਿਲੇ ਚੈੱਕ ਕਰਵਾ ਲੈਂਦੇ ਆ ਕਾਰਡ ਨੂੰ ਜੀ, ਠੀਕ ਹੈ। ਅਗਰ ਤੇ ਠੀਕ ਹੋ ਜਾਂਦਾ ਅੱਛਾ ਜੀ, ਠੀਕ ਹੈ 1000-1500 ਲੱਗੇਗਾ ਤੇ ਉਹ ਕੋਈ ਮਸਲਾ ਨਹੀਂ। ਮੈਂ ਠੀਕ ਹੈ। ਅਗਰ ਇਹ ਠੀਕ ਨਹੀਂ ਹੁੰਦਾ ਤੇ ਉਹ ਫਿਰ ਤਾਂ ਅੱਛਾ ਠੀਕ ਨਾ ਹੋਇਆ ਤੇ ਫਿਰ ਇਹ ਸਾਡਾ ਫਿਰ ਤਾਂ ਅਸੀਂ ਰੱਖਿਆ ਹਾਰ ਰੋਡ ਤੇ ਆਪ ਆ ਗਏ ਉਸ ਲੋਕੇਸ਼ਨ ਤੇ ਜਿੱਥੇ GoPro ਵਾਲੇ ਬੰਦੇ ਨਾਲ ਰਾਬਤਾ ਹੋਇਆ ਸੀ। ਅਸੀਂ ਬੜੇ ਔਖੇ ਤੇ ਬੜੀਆਂ ਤੰਗ ਗਲੀਆਂ ਦੇ ਵਿੱਚੋਂ ਪਹੁੰਚੇ ਹਾਂ। ਲੋਕੇਸ਼ਨ ਲਾ ਕੇ ਆਏ, ਵੇਖੋ ਸਾਰੀ ਅਸੈਸਰੀ ਲੈ ਉਹਨਾਂ ਤੋਂ।
ਹਜ਼ਾਰ ਸਾਡਾ ਹੋਰ ਵੱਧ ਗਿਆ 126 ਦੇ ਵਿੱਚ ਡੀਲ ਸਾਡੀ ਫਾਈਨਲ ਹੋਈ ਹੈ। ਪੇਮੈਂਟ ਜਨਾਬ ਟ੍ਰਾਂਸਫਰ ਹੋ ਗਈ ਜੀ ਭਾਈਜਾਨ, ਪੇਮੈਂਟ ਟ੍ਰਾਂਸਫਰ ਹੋ ਗਈ ਹਾਂਜੀ ਹੋ ਗਈ ਹੈ ਜੀ 126 ਦੇ ਵਿੱਚ ਜਨਾਬ। ਹਾਂਜੀ ਕਿੱਥੇ ਆ ਸਾਡਾ ਸਿਸਟਮ ਫਿਰ ਦਿਓ। ਹਾਂਜੀ ਚੀਜ਼ਾਂ ਪੂਰੀਆਂ ਹੋ ਕਰ ਦਿੱਤੀਆਂ ਸਨ ਵਿੱਚ। ਹਾਂਜੀ ਲਓ ਜੀ ਠੀਕ ਹੋ ਗਿਆ ਭਾਜੀ, बस कुछ शहर रह ना जावे ना होवे यार। नहीं नहीं इसके अंदर ही है सब सारा कुछ इसके अंदर। हाँ भाईजान तुसी गड्डी नहीं बैक की यार तक। चलो को अपने 2 मिनट बचन ही चलो चलो जी भाईजान। भाईजान कैमरा लैके ते असी फिर हार रोड ते दोबारा फिर असी आ गए हैं ਤੇ ਛੋਟਾ ਦਾਨਿਸ਼ ਤੇ ਮੇਰਾ ਭਤੀਜਾ ਉਹ ਕੰਪਿਊਟਰ ਵਾਲੀ ਦੁਕਾਨ ਤੇ ਬੈਠੇ ਸਿਸਟਮ ਲੈ ਕੇ। ਕਾਸਮ ਭਾਈ ਜਿਹੜੇ ਨੇ ਨਾ ਦੁਕਾਨਦਾਰ ਨੇ, ਉਹਨਾਂ ਨੇ ਜਨਾਬ ਇਹ ਸਾਨੂੰ ਗੱਲ ਕੀਤੀ ਹੈ ਕਿ ਇਹਦਾ ਜਿਹੜਾ ਗ੍ਰਾਫਿਕ ਕਾਰਡ ਹੈ ਨਾ ਉਹ ਤੁਹਾਡਾ ਨਵਾਂ ਹੋਰ ਲੱਗੇਗਾ। ਉਹਨਾਂ ਨੇ ਗ੍ਰਾਫਿਕ ਕਾਰਡ ਲਾਇਆ 3 GB ਦਾ ਤੇ ਉਹਦਾ ਜਨਾਬ ਮੰਗਦੇ ਪਏ ਨੇ ਉਹ ਸਾਡੇ ਕੋਲ 16000 ਰੁਪਏ। ਅੱਛਾ ਅਭੀ ਅਸੀਂ ਦੂਸਰੀਆਂ ਹੋਰ ਦੁਕਾਨਾਂ ਤੋਂ ਨਾ 2 ਦੁਕਾਨਾਂ ਅਸੀਂ ਪਤਾ ਕੀਤਾ, 2 ਦੁਕਾਨਾਂ ਤੋਂ ਇੱਕ ਦੁਕਾਨ ਨੇ 15000 ਦਾ ਕਾਰਡ ਦੱਸਿਆ ਤੇ ਬ੍ਰਾਂਡ ਨਿਊ, ਤੇ ਇੱਕ ਨੇ ਦੱਸਿਆ ਜੋ ਕਾਰਡ ਹੈ ਤਕਰੀਬਨ 13000 ਦਾ ਜੀ। ਤੇ ਕਾਸਮ ਭਾਈ ਨੇ ਜੀ ਸਾਨੂੰ ਕਾਰਡ ਚੇਂਜ ਕਰ ਦਿੱਤਾ। ਜਿਹੜਾ ਕਾਰਡ ਪਹਿਲੇ ਸਾਡਾ ਆਇਆ ਸੀ ਨਾ ਵਿੱਚ ਇਹਦੇ ਸਿਸਟਮ ਦੇ, ਉਹ ਹੋ ਗਿਆ ਸੀ ਖਰਾਬ। ਉਹਨਾਂ ਦਾ ਭਾਈ ਕਹਿ ਰਹੇ ਨੇ ਕਿ ਉਹਨਾਂ ਦਾ ਕੋਈ ਆਈਸੀ ਵਗੈਰਾ ਸੜ ਗਿਆ, ਉਹ ਇਹਨਾਂ ਨੇ ਰਿਪੇਅਰ ਕਰਾ ਕੇ ਦੇਣਾ ਤੇ ਕਾਰਡ ਸਾਨੂੰ ਲਾ ਦਿੱਤਾ ਜੀ ਨਵਾਂ। ਅਸੀਂ ਕੁਛ ਨਾ ਕੁਛ ਤੇ ਫੇਵਰ ਦੇਣੀ ਹੈ ਨਾ। ਇਹ ਕਾਰਡ ਰਿਪੇਅਰ ਹੋ ਰਿਹਾ, ਚਲੋ ਰਿਪੇਅਰਿੰਗ ਲਈ ਦੇ ਦਈਏ। ਮੈਂ ਆਰਸੀ ਤੌਰ ਤੇ ਇਹਨਾਂ ਨੂੰ ਕਾਰਡ ਲਗਾ ਦਿੱਤਾ, ਠੀਕ ਹੈ, ਜਿਹਦੀ ਵੈਸੇ ਪ੍ਰਾਈਸ ਮਾਰਕੀਟ ਪ੍ਰਾਈਸ ਹੈ 18,500 ਰੁਪਏ। ਇਹਨਾਂ ਨੇ ਮੈਨੂੰ 13000 ਰੁਪਏ ਫੜਾਇਆ ਕਿ ਇਹ ਮੇਰਾ ਜਦੋਂ ਕਾਰਡ ਓਕੇ ਹੋ ਜਾਏਗਾ ਤੇ ਇਹ ਪੈਸੇ ਮੈਨੂੰ ਵਾਪਸ ਦੇ ਦੇਣਗੇ ਤੇ ਅਸੀਂ ਕਾਰਡ ਇਹਨਾਂ ਨੂੰ ਦੇ ਦੇਵਾਂਗੇ ਇਨਸ਼ਾਅੱਲਾ। ਲੇਕਿਨ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਇਹਨਾਂ ਦੇ ਕੋਲ ਕੋਈ ਚਾਰजेस ਨਾ ਲਈਏ। ਲੋ ਜੀ ਛੋਟੇ ਭਾਈ ਦਾ ਅਚਾਨਕ ਮੂਡ ਬਣ ਗਿਆ ਕਿ ਉਹਨਾਂ ਨੇ ਇੱਕ ਛੋਟਾ ਜਿਹਾ ਕੈਮਰਾ ਲੈਣਾ, ਕੋਈ ਐਕਸ਼ਨ ਕੈਮਰਾ ਲੈਣਾ। ਕੋਈ ਐਕਸ਼ਨ ਕੈਮਰਾ ਲੈਣ ਵਾਸਤੇ ਅਸੀਂ ਆ ਗਏ ਨਿਸਬਤ ਰੋਡ ਤੇ ਕੈਮਰਾ ਮਾਰਕੀਟ ਦੇ ਵਿੱਚ। ਇੱਥੇ ਹੁਣ ਜੀ ਸਾਨੂੰ ਪਸੰਦ ਆ ਗਿਆ ਜੀ Osmo Action 5 Pro। ठीक है लो जी भाईजान मुबारक हो गए तुम्हें। Osmo Action 5 Pro से ले लिया। हाँ जी ਇਹ ਜੀ ਇਹ ਬੱਚੇ ਦੀ ਜ਼ਿੱਦ ਸੀ ਕਿ ਕੋਈ ਐਕਸ਼ਨ ਕੈਮਰਾ ਲੈਣਾ ਹੈ। ਹਾਂ ਬਈ ਬਸ ਲੋ ਜੀ ਫੁੱਲ ਐਂਡ ਫਾਈਨਲ ਸਾਡਾ ਪੀਸੀ ਹੋ ਗਿਆ ਤਿਆਰ। ਹੁਣ ਲਿਆ ਕੇ ਜਨਾਬ ਅਸੀਂ ਰੱਖ ਦਿੱਤਾ ਗੱਡੀ ਦੇ ਵਿੱਚ ਤੇ ਹੁਣ ਚੱਲੇ ਜੀ ਅਸੀਂ ਵਾਪਸ। ਬੜਾ ਖੁਸ਼ ਨਜ਼ਰ ਆ ਰਿਹਾ ਜੀ ਹਾਂ ਇਹ ਜਨਾਬ ਤਕਰੀਬਨ 7:15 ਦਾ ਟਾਈਮ ਹੋ ਗਿਆ ਤੇ ਹੁਣ ਅਸੀਂ ਜਨਾਬ ਹਾਰ ਰੋਡ ਤੋਂ ਨਿਕਲਣ ਲੱਗੇ ਹਾਂ ਵਾਪਸੀ ਵਾਸਤੇ। ਹਾਜੀ ਉਸਮਾਨ ਹੋਸਟਲ ਦੀ ਕੋਈ ਖਾਸ ਗੱਲ, ਕੋਈ ਖਾਸ ਚੀਜ਼ ਉਹਨਾਂ ਦੀ ਨਮਕੀਨ ਰੋਸ਼ ਬੜਾ ਮਸ਼ਹੂਰ ਹੈ। ਮੇਰਾ ਖਿਆਲ ਹੈ ਜਿਹੜਾ ਬੰਦਾ ਲਾਹੌਰ ਆਉਂਦਾ ਹੈ ਨਾ ਉਹ ਉਸਮਾਨ ਹੋਟਲ ਤੋਂ ਖਾਣਾ ਲਾਜ਼ਮੀ ਖਾ ਕੇ ਜਾਂਦਾ ਹੈ। ਇਹ ਕਿਹੜੀ ਜਗ੍ਹਾ ਤੇ ਹੋਟਲ ਹੈ? ਬਸ ਲਾਹੌਰੋਂ ਬਾਹਰ ਨਿਕਲਦੇ 20 ਕਿਲੋਮੀਟਰ 22 ਕਿਲੋਮੀਟਰ ਸੁੰਦਰ ਕ੍ਰਾਸ ਕਰਕੇ। ਜੀ ਖਾਣਾ ਆ ਗਿਆ ਜੀ ਉਸਮਾਨ ਹੋਟਲ ਤੇ। ਘਰ ਪਹੁੰਚੇ ਹਾਂ 1:20 ਮਿੰਟਾਂ ਤੇ। ਇਹ ਤਾਂ ਪੈਨ ਨੂੰ ਇੱਥੇ ਘਰੇ ਛੱਡਣਾ ਹੈ ਸਨ। ਹੁਣ ਇਹ ਜਨਾਬ ਸਾਡੀ ਫਿਰ ਜਾ ਰਹੇ ਨੇ। ਅੱਜ ਦੀ ਵੀਡੀਓ ਇੱਥੇ ਜਨਾਬ ਐਂਡ ਕਰਨੇ ਆ। ਅੱਲਾਹ ਹਾਫਿਜ਼।